With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद थोड़ा स्वागत है जी। डॉक्टर साहब साडे कोल पहली ईमेल आई है शरणजीत सिंह जी दी कनेडा तो ये लिखते हैं डॉक्टर अमरजीत सिंह जी ਅਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮਾਫੀ ਚਾਹੁੰਦਾ ਹਾਂ ਕਿ ਦੇਰੀ ਨਾਲ ਲਿਖ ਰਿਹਾ ਹਾਂ। ਅਸਲ ਵਿੱਚ ਨਵੀਂ ਜਗ੍ਹਾ ਤੇ ਸੈਟਲ ਹੋਣ ਲਈ ਬਹੁਤ ਸਟਰਗਲ ਕਰਨੀ ਪੈ ਰਹੀ ਹੈ ਤੇ ਟਾਈਮ ਵੀ ਲੱਗ ਰਿਹਾ ਹੈ। ਹੁਣ ਕੁਝ ਚੱਲ ਰਹੇ ਮਸਲਿਆਂ ਬਾਰੇ ਮੇਰੇ ਵਿਚਾਰ ਇਸ ਤਰ੍ਹਾਂ ਹਨ। ਪਹਿਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਦੀ ਸ਼ੁਰੂਆਤ ਬਾਦਲ ਪਰਿਵਾਰ ਵੱਲੋਂ ਹੀ ਕੀਤੀ ਗਈ ਸੀ, ਕਿਉਂਕਿ ਅਕਾਲੀ ਦਲ ਦੇ ਖੇਤੀਬਾੜੀ ਮੰਤਰੀ ਨੇ ਪੈਸਟੀਸਾਈਡਸ ਵਿੱਚੋਂ ਕਰੋੜਾਂ ਰੁਪਏ ਦਾ ਘਪਲਾ ਕੀਤਾ ਸੀ, ਜਿਸ ਨਾਲ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦ ਹੋ ਗਈ ਸੀ ਅਤੇ ਕਿਸਾਨਾਂ ਨੇ ਵਿਰੋਧ ਵਜੋਂ ਪੰਜਾਬ ਵਿੱਚ ਰੇਲ ਆਵਾਜਾਈ ਠੱਪ ਕਰ ਦਿੱਤੀ ਸੀ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਕਿਸਾਨਾਂ ਦੇ ਵਿਰੋਧ ਨੂੰ ਬੰਦ ਕਰਨ ਲਈ ਅਤੇ ਲੋਕਾਂ ਦਾ ਧਿਆਨ ਅਸਲ ਮਸਲੇ ਤੋਂ ਹਟਾਉਣ ਲਈ ਬਾਦਲ ਪਰਿਵਾਰ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸ਼ੁਰੂਆਤ ਕੀਤੀ, ਜਿਸ ਦਾ ਫਾਇਦਾ ਬਾਅਦ ਵਿੱਚ ਭਾਰਤੀ ਏਜੰਸੀਆਂ ਅਤੇ RSS ਨੇ ਵੀ ਚੁੱਕਿਆ ਤੇ ਉਸ ਤੋਂ ਬਾਅਦ ਫਿਰ ਲੜੀਵਾਰ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਹੁਣ ਅਕਾਲੀ ਸਰਕਾਰ ਕਿਸੇ ਨੂੰ ਫੜ ਕੇ ਸਜ਼ਾ ਤਾਂ ਹੀ ਦੇਵੇ ਜੇ ਕੋਈ ਬਾਹਰੀ ਅਪਰਾਧੀ ਹੋਵੇ ਅਤੇ ਜੋ ਕੰਮ ਆਪ ਹੀ ਆਪਣੇ ਬੰਦਿਆਂ ਕੋਲੋਂ ਕਰਵਾਇਆ ਹੋਵੇ ਉਸ ਨੂੰ ਕਿਸਨੇ ਫੜਨਾ ਹੈ। ਲੋਕ ਵੀ ਭੇਡਾਂ ਵਾਂਗ ਫਿਰ ਬਾਦਲ ਕੋਲੋਂ ਹੀ ਮੰਗ ਕਰਦੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਦੇਵੋ। ਉਸਨੇ ਪੈਸਟੀਸਾਈਡਸ ਵਿੱਚੋਂ ਕਰੋੜਾਂ ਦਾ ਘਪਲਾ ਕਰਕੇ ਪਚਾ ਵੀ ਲਿਆ ਤੇ ਲੋਕ ਚੁੱਪ ਕਰਕੇ ਬੈਠ ਵੀ ਗਏ ਤੇ ਸਭ ਕੁਝ ਭੁੱਲ ਵੀ ਗਏ। ਦੂਸਰਾ ਇਸ਼ੂ ਹੈ ਸਤਲੁਜ ਜਮਨਾ ਲਿੰਕ ਨਹਿਰ ਦਾ ਮਸਲਾ ਵੀ ਹੁਣ ਬਾਦਲ ਪਰਿਵਾਰ ਨੇ ਆਪ ਹੀ ਖੜਾ ਕੀਤਾ ਹੈ ਅਤੇ ਦੂਜੇ ਪਾਸੇ ਹਰਿਆਣਾ ਵਿੱਚ ਵੀ ਬੀਜੇਪੀ ਦੀ ਭਾਈਵਾਲੀ ਦੀ ਸਰਕਾਰ ਹੈ ਅਤੇ ਬੀਜੇਪੀ ਨਾਲ ਮਿਲ ਕੇ ਇਹ ਸਿਰਫ ਵੋਟ ਬੈਂਕ ਦੀ ਖਾਤਰ ਹੀ ਨਵਾਂ ਮੁੱਦਾ ਖੜਾ ਕੀਤਾ ਹੈ, ਜੋ ਕਿ ਸਿਰਫ ਇੱਕ ਡਰਾਮਾ ਹੈ। ਜੇ ਇਹ 2% ਦੇ ਅਕਾਲੀ ਸੱਚਮੁੱਚ ਹੀ ਪੰਜਾਬ ਦੇ ਹੱਕ ਲਈ ਖਲੋਣ ਵਾਲੇ ਹੁੰਦੇ ਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਖਲੋਂਦੇ ਤੇ 1984 ਵਿੱਚ ਗੱਦਾਰੀ ਨਾ ਕਰਦੇ। ਵੋਟਾਂ ਲੈਣ ਤੋਂ ਬਾਅਦ SYL ਵਰਗੇ ਮੁੱਦੇ 5 ਸਾਲ ਲਈ ਫਿਰ ਠੰਡੇ ਬਸਤੇ ਵਿੱਚ ਪੈ ਜਾਂਦੇ ਹਨ ਅਤੇ 5 ਸਾਲ ਬਾਅਦ ਫਿਰ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਸੁਰਖੀਆਂ ਵਿੱਚ ਆ ਜਾਂਦੇ ਹਨ। ਪਰ ਇਹੋ ਜਿਹੇ ਮਸਲਿਆਂ ਵਿੱਚੋਂ ਨਿਕਲਦਾ ਕੁਝ ਵੀ ਨਹੀਂ ਹੁੰਦਾ ਜੇਕਰ ਹੁਣ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਅਕਾਲੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਗੇ ਤੇ ਉਵੇਂ ਹੀ ਹੈ ਜਿਵੇਂ ਕਿਸੇ ਪੱਕੇ ਚੋਰ ਨੂੰ ਘਰ ਦੀ ਚਾਬੀ ਦੇ ਕੇ ਉਮੀਦ ਰੱਖਣੀ ਹੈ ਕਿ ਹੁਣ ਇਹ ਸਾਡੇ ਘਰ ਦੀ ਰਾਖੀ ਕਰੂਗਾ। ਚੋਰ ਦਾ ਕੰਮ ਹੈ ਚੋਰੀ ਕਰਨਾ, ਗੋਲਕ ਵਿੱਚੋਂ ਹੋਵੇ ਜਾਂ ਪੈਸਟੀਸਾਈਡਸ ਦੀ, ਬਸ ਮਾਲ ਹੱਥ ਲੱਗਣਾ ਚਾਹੀਦਾ ਹੈ। ਇਹਨਾਂ ਨੂੰ ਕੱਲ ਨੂੰ ਕੋਈ ਹੋਰ ਬੁਰਕੀ ਪਾ ਦੇਵੇ ਤੇ ਇਹੀ ਬਾਦਲ ਕੋਲ ਖਲੋ ਕੇ ਕਹੂਗਾ ਕਿ ਪੰਜਾਬ ਵਿੱਚੋਂ ਜਿੰਨਾ ਮਰਜ਼ੀ ਪਾਣੀ ਲੈ ਲਓ ਕਿਉਂਕਿ ਸੇਵਾ ਕਰਨੀ ਤੇ ਸਿੱਖਣ ਦਾ ਫਰਜ਼ ਹੈ। ਇੱਕ ਲੰਡਾ ਜਿਹਾ ਬਿਆਨ ਹੀ ਦੇਣਾ ਜਿਹੜਾ ਕਿ ਲੰਡੇ ਜੇ ਨੇਤਾ ਵਾਸਤੇ ਔਖਾ ਨਹੀਂ, ਕਿਉਂਕਿ ਇਹਨਾਂ ਦੀ ਕਿਹੜੀ ਕੋਈ ਜ਼ੁਬਾਨ
ਜ਼ਮੀਰ, ਸ਼ਰਮ ਜਾਂ ਧਰਮ ਹੁੰਦਾ ਹੈ। ਤੀਸਰਾ ਮੁੱਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਅਮਰੀਕਾ ਵਿੱਚ ਸਵਾਗਤ ਹੁੰਦਾ ਹੈ। ਮੈਂ ਵੇਖਿਆ ਸੀ ਕਿ ਕਿਵੇਂ ਸਿੱਖਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ ਤੇ ਇੱਕ ਸਿੱਖ ਵੀਰ ਨੇ ਜੁੱਤੀ ਵੀ ਸੁੱਟੀ ਤੇ ਕੈਪਟਨ ਕਾਰ ਵਿੱਚ ਬੈਠ ਕੇ ਭੱਜ ਗਿਆ। ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਕਿ ਸਿਰਫ ਇੱਕ ਹੀ ਸਿੱਖ ਨੇ ਜੁੱਤੀ ਪਾ ਕੇ ਰੱਖੀ ਸੀ। ਕੀ ਬਾਕੀ ਸਾਰੇ ਪੈਰੇ ਨੰਗੇ ਸੀ? ਨਾਲੇ ਇਹ ਕਿਹੋ ਜਿਹੀ ਜੁੱਤੀ ਸਿੱਖ ਸੁੱਟਦੇ ਹਨ ਜੋ ਕਦੇ ਵੀ ਟਿਕਾਣੇ ਤੇ ਨਹੀਂ ਲੱਗਦੀ। ਜੋ ਵੀ ਅੱਜ ਸਿੱਖਾਂ ਦੀ ਦੁਰਦਸ਼ਾ ਹੋ ਰਹੀ ਹੈ ਉਸ ਦਾ ਵੱਡਾ ਕਾਰਨ ਹੈ ਪਟਿਆਲਾ ਦਾ ਗੱਦਾਰ ਖਾਨਦਾਨ ਤੇ ਇਹਨਾਂ ਨੂੰ ਤੇ ਹਰ ਰੋਜ਼ ਜੁੱਤੀਆਂ ਪੈਣੀਆਂ ਚਾਹੀਦੀਆਂ ਹਨ। ਜੇਕਰ ਕੱਲ ਨੂੰ ਪਤਾ ਲੱਗੇ ਕਿ ਗੋਰੇ ਭਾਰਤ ਵਾਪਸ ਜਾ ਰਹੇ ਹਨ ਤੇ ਸਭ ਤੋਂ ਪਹਿਲਾਂ ਫੁੱਲਾਂ ਵਾਲਾ ਗੁਲਦਸਤਾ ਲੈ ਕੇ ਬਾਦਲ ਤੇ ਕੈਪਟਨ ਨੇ ਹੀ ਸਵਾਗਤ ਲਈ ਜਾਣਾ ਹੈ ਤੇ ਫਿਰ ਆਪਸ ਵਿੱਚ ਜੱਫੀ ਵੀ ਪਾ ਕੇ ਮਿਲਣਗੇ। ਮੇਰੀ ਬੇਨਤੀ ਹੈ ਕਿ ਜਿੱਥੇ ਵੀ ਕੋਈ ਨੇਤਾ ਮਿਲੇ ਬਸ ਇਹ ਨਾ ਵੇਖੋ ਕਿ ਇਸ ਦੀ ਪਾਰਟੀ ਕਿਹੜੀ ਹੈ, ਕਿਉਂਕਿ ਇਹਨਾਂ ਸਾਰਿਆਂ ਦੀ ਨਸਲ ਇੱਕ ਹੀ ਹੈ। ਜਦੋਂ ਅਗਲਾ ਵੋਟ ਮੰਗੇ, ਤਰੱਕੀ ਦਾ ਲਾਰਾ ਲਾਵੇ ਜਾਂ ਇਨਸਾਫ ਦਿਵਾਉਣ ਦੀ ਗੱਲ ਕਰੇ, ਬਸ ਜੁੱਤੀਆਂ ਦਾ ਢੇਰ ਲੱਗ ਜਾਣਾ ਚਾਹੀਦਾ ਹੈ, ਕਿਉਂਕਿ ਇਹ ਆਪ ਸਾਰੇ ਲੁਟੇਰੇ ਆ ਇਹਨਾਂ ਕਿਸੇ ਨੂੰ ਕੀ ਦੇਣਾ। ਜੀ ਡਾਕਟਰ ਸਾਹਿਬ। ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਕੈਨੇਡਾ ਤੋਂ ਲਿਖਿਆ ਹੈ। ਇਹ ਲੰਬਾ ਵਕਤ ਆਸਟ੍ਰੇਲੀਆ ਰਹੇ ਨੇ ਜੀ ਔਰ ਹੁਣ ਸੈਟਲ ਹੋਣ ਦੇ ਲਈ ਕੈਨੇਡਾ ਦੇ ਵਿੱਚ ਕਾਫੀ ਸੰਘਰਸ਼ ਕਰ ਰਹੇ ਨੇ ਜੀ। ਅਸੀਂ ਇਹਨਾਂ ਦੇ ਕਾਮਯਾਬ ਹੋਣ ਦੀ ਅਰਦਾਸ ਕਰਦੇ ਔਰ ਆਲ ਦਾ ਬੈਸਟ ਵਿਸ਼ੇਸ। ਇਹਨਾਂ ਨੇ ਇਸ਼ੂ ਤਾਂ ਇਹ ਤਿੰਨ ਜਿਹੜੇ ਤੁਸੀਂ ਪੜ੍ਹੇ ਨੇ, ਇੱਕ ਫਾਈਨਲ ਵੀ ਸੀ, ਉਹਨੂੰ ਅਸੀਂ ਐਡਿਟ ਕੀਤਾ ਹੈ ਕਿਉਂਕਿ ਉਹ ਲੰਬਾ ਚੌੜਾ ਪਲਾਟ ਹੈ। ਹਾਲਾਂ ਉਹਦੇ 'ਚ ਵਜਨ ਹੈ ਉਹਨਾਂ ਦੇ ਆਰਗੂਮੈਂਟ 'ਚ, ਪਰ ਅਸੀਂ ਕਈ ਵਾਰ ਸਮਝਦੇ ਹਾਂ ਕਿ ਵੀ ਕੁਛ ਚੀਜ਼ਾਂ ਜਿਹੜੀਆਂ ਨੀਤੀ ਦੇ ਤਹਿਤ ਬਾਹਰਲੇ ਦੇਸ਼ਾਂ ਦੀ ਰਾਜਨੀਤੀ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬਹੁਤ ਪਬਲਿਕ ਵੀ ਨਹੀਂ ਕਰਨਾ ਚਾਹੁੰਦੇ, ਪਰ ਇਹ ਬੜੀ ਡੂੰਘਾਈ ਨਾਲ ਸੋਚਦੇ ਨੇ, ਹਰ ਮਸਲੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਦੇ ਨੇ। ਔਰ ਜਿਹੜੇ ਮੁੱਖ ਤਿੰਨ ਮੁੱਦੇ ਇਹਨਾਂ ਨੇ ਬਿਆਨੇ ਨੇ ਉਹਨਾਂ 'ਚ ਪਹਿਲਾ ਜਿਵੇਂ ਇਹਨਾਂ ਨੇ ਬਿਲਕੁਲ ਬੜੇ ਚੰਗੇ ਢੰਗ ਨਾਲ ਆਰਟੀਕੂਲੇਟ ਕੀਤਾ ਹੈ ਕਿ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਬੁਰਜ ਜਵਾਰ ਸਿੰਘ ਵਾਲਾ ਤੋਂ ਮਹਾਰਾਜ ਦਾ ਸਰੂਪ ਗਾਇਬ ਹੋਣ, ਫਿਰ ਬਰਗਾੜੀ ਦੇ ਵਿੱਚ ਉਸ ਦੇ ਅੰਗ ਖਿਲਾਰਨ ਔਰ ਬਹਿਬਲ ਕਲਾਂ 'ਚ ਕੋਟਕਪੂਰੇ 'ਚ ਫਾਇਰਿੰਗ, ਇਹ ਸਾਰਾ ਫੋਲੋ ਅਪ ਔਰ ਇੱਕਦਮ ਪੰਜਾਬ ਦੇ ਵਿੱਚ ਇੱਕ ਜ਼ਲਜ਼ਲੇ ਵਾਂਗ ਲੋਕ ਉੱਠੇ ਜੀ। ਲੇਕਿਨ ਜੇ ਤੁਸੀਂ ਉਸ ਪੀਰੀਅਡ ਦੇ ਵਿੱਚ ਦੇਖੋ ਕਿ ਕਿਵੇਂ ਨਰਮੇ ਦੀ ਫਸਲ ਦੀ ਤਬਾਹੀ ਔਰ ਉਹਦੇ 'ਚ ਕਿਵੇਂ ਕਿ ਜਿਹੜੇ ਪੈਸਟੀਸਾਈਡ ਨੇ ਉਹਦੇ 'ਚ ਕਰੋੜਾਂ ਅਰਬਾਂ ਦਾ ਘਪਲਾ ਔਰ ਉਹਦੇ ਕਰਕੇ ਉਹ ਨਰਮੇ ਦੀ ਸੁੰਡੀ ਮਰੀ ਨਹੀਂ ਔਰ ਉਹਨੇ ਸੁੰਡੀ ਨੇ ਖਾ ਲਿਆ ਨਰਮਾ ਸਾਰਾ। ਔਰ ਆਲਰੇਡੀ ਪ੍ਰੋਟੈਸਟ ਜਿਹੜੇ ਨੇ ਕਿਸਾਨਾਂ ਦੇ ਔਰ ਇਹਨਾਂ ਅਕਾਲੀ ਲੀਡਰਾਂ ਨੂੰ ਥਾਂ ਥਾਂ ਤੇ ਘੇਰਨ ਦੀ ਗੱਲ ਸ਼ੁਰੂ ਸੀ ਪੰਜਾਬ ਦੇ ਵਿੱਚ ਜੀ। ਸੋ ਇਹਨਾਂ ਨੇ ਜਿਹੜਾ ਆਰਥਿਕ ਇਸ਼ੂ ਔਰ ਆਮ ਕਿਸਾਨੀ ਦਾ ਜਿਹੜਾ ਇਸ਼ੂ ਸੀ ਉਸ ਨੂੰ ਇਹਨਾਂ ਨੇ ਇੱਕਦਮ ਧਾਰਮਿਕ ਰੰਗਤ ਦਿੱਤੀ। ਸੋ ਜ਼ਾਹਰ ਹੈ ਕਿ ਜਦੋਂ ਧਰਮ ਦਾ ਮਾਮਲਾ, ਮਜ਼ਹਬ ਦਾ ਮਾਮਲਾ ਆਉਂਦਾ ਹੈ, ਉਹ ਖਾਸ ਤੌਰ ਤੇ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਬੜੀਆਂ ਪ੍ਰਚੰਡ ਨੇ, ਫਿਰ ਬਾਕੀ ਸਾਰੇ ਇਸ਼ੂ ਜਿਹੜੇ ਨੇ ਉਹ ਬੈਕ ਬਰਨਰ ਤੇ ਚਲੇ ਜਾਂਦੇ ਨੇ। ਔਰ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਸਾਰੇ ਨੂੰ ਉਹਨਾਂ ਨੇ ਇੱਕ ਵਾਰ ਤਾਂ ਥਾਂ ਛੱਡ ਦਿੱਤੀ ਕਿ ਧਰਨੇ ਵੀ ਹੋਏ, ਹਰੀਕਾ ਪੁਲ ਵੀ ਰੁਕਿਆ, ਪੰਜਾਬ ਭਰ 'ਚ ਹੋਇਆ, ਪਰ ਕਿਵੇਂ ਫਿਰ ਇਹਨਾਂ ਦੇ ਡੀਜੀਪੀ ਸੁਮੇਧ ਸੈਣੀ ਨੇ ਗੋਲੀ ਕਾਂਡ ਕਰਵਾ ਕੇ ਔਰ ਫਿਰ ਹੌਲੀ ਜਿਹੜਾ ਹੈ ਉਹ ਸਾਰਿਆਂ ਨੂੰ, ਇਹ ਉਹੀ ਦੌਰ ਹੈ ਕਿ ਮਾਫੀਨਾਮਾ ਸੌਦਾ ਸਾਧ ਦਾ ਉਸ ਪੀਰੀਅਡ ਦੇ ਵਿੱਚ ਆਉਂਦਾ ਔਰ ਕੁੱਲ ਮਿਲਾ ਕੇ ਅੱਜ ਜਦੋਂ ਇਸ ਸਾਰੇ ਧਾਰਮਿਕ ਪਾਠ ਦੀ ਸਿਖਰ ਸੀ 10 ਨਵੰਬਰ 2015 ਦਾ ਸਰਬੱਤ ਖਾਲਸਾ ਚੱਬੇ 'ਚ, ਔਰ ਉਹਨਾਂ ਨੇ ਕਿਵੇਂ ਉਸ ਤੋਂ ਫੌਰਨ ਬਾਅਦ ਇਸ ਨੂੰ ਦੇਸ਼ ਧਰੋਹ ਬਣਾ ਦਿੱਤਾ। ਜਿਹੜੇ ਸਰਬੱਤ ਖਾਲਸਾ ਨੂੰ ਆਰਗੇਨਾਈਜ਼ ਕਰਨ ਵਾਲੇ ਸੀ ਔਰ ਜਿਹੜੇ ਸਥਾਪਿਤ ਜਥੇਦਾਰ ਸਨ ਕੀਤੇ ਗਏ, ਉਹ ਸਾਰੇ ਦੇਸ਼ ਧਰੋਹ ਦੇ ਥੱਲੇ ਕਰਕੇ ਔਰ ਪੂਰੀ ਇੱਕ ਟੈਰਰ ਦੀ ਲਾਈਨ ਚਲਾ ਕੇ ਫਿਰ ਜਿਹੜੇ ਈਵਨ ਪਹਿਲਾਂ ਵੀ ਧਰਨਿਆਂ ਤੇ ਬੈਠੇ ਸੀ ਉਹਨਾਂ ਦੇ ਉੱਤੇ ਵੀ ਕੇਸ ਰਜਿਸਟਰ ਕਰਕੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਫਿਰ ਏਜੰਸੀਆਂ ਨੇ, RSS ਨੇ, ਸਾਰਿਆਂ ਨੇ ਇਹਦਾ ਫਾਇਦਾ ਚੱਕਿਆ ਔਰ ਗੱਲ ਕਿਤੇ ਵੀ ਨਹੀਂ ਗਈ। ਇਹਨਾਂ ਦੋਸ਼ੀ ਉਹਨਾਂ ਨੇ ਕਿਹਾ ਜੀ ਆਇਰਨੀ ਇਹ ਹੈ ਕਿ ਸਿੱਖ ਕਹਿੰਦੇ ਨੇ ਜੀ ਬਾਦਲ ਦੋਸ਼ੀਆਂ ਨੂੰ ਸਜ਼ਾ, ਜਿਹੜੇ ਕਰਵਾਉਣ ਵਾਲੇ ਨੇ ਖੁਦ ਉਹ ਜਿਹੜੇ ਨੇ ਕਿਹਨੂੰ ਸਜ਼ਾ ਦੇਣਗੇ, ਕਿਉਂਕਿ ਉਹ ਤਾਂ ਆਪ ਹੀ ਇਸ ਸਾਰੇ ਦਾ ਹਿੱਸਾ ਨੇ। ਦੂਸਰਾ ਇਸ਼ੂ ਇਹਨਾਂ ਨੇ SYL ਕੈਨਾਲ ਦਾ, ਜਿਵੇਂ ਬਾਦਲ ਨੇ ਕਾਹਲੀ ਨਾਲ ਬਿੱਲ ਪਾਸ ਕਰਵਾਇਆ ਕਿ ਜੀ ਅਸੀਂ ਜ਼ਮੀਨ ਵਾਪਸ ਕਰ ਦਿੱਤੀ ਹੈ,
ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਇਸ ਕਿਸਮ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਆਪ ਹੀ ਇਹ ਮਸਲਾ ਖੜਾ ਕਰਦੇ ਨੇ ਜੀ। ਵੋਟ ਬੈਂਕ ਦੀ ਰਾਜਨੀਤੀ ਹੈ। ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਦੋਨਾਂ ਦਾ ਅਲਾਇੰਸ ਹੈ, ਇਹਨਾਂ ਨੇ ਆਪਣੀਆਂ ਵੋਟਾਂ ਵਧਾਉਣੀਆਂ ਨੇ। ਔਰ ਇਹ ਉਹਨਾਂ ਨੇ ਬੜੀ ਅੱਛੀ ਐਕਸਪ੍ਰੈਸ਼ਨ ਯੂਜ਼ ਕੀਤੀ ਹੈ, ਇਵੇਂ ਹੀ ਹੈ ਕਿ ਔਰ ਹਾਲਾਂਕਿ ਐਕਸਪ੍ਰੈਸ਼ਨਸ ਤਾਂ ਇਸ ਤੇ ਕਈ ਨੇ ਕਿ ਜਿਵੇਂ ਹੈ ਕਿ ਜੀ ਬੱਕਰੇ ਨੂੰ ਤੁਸੀਂ ਬੋਲ ਦੀ ਰਾਖੀ ਬਿਠਾਇਆ ਕਿ ਬੱਕਰਾ ਤੁਹਾਡਾ ਕਣਕ ਦੀ ਰਾਖੀ। ਉਹਨਾਂ ਨੇ ਕਿਹਾ ਜੀ ਜਿਹੜਾ ਪੱਕਾ ਚੋਰ ਹੈ ਉਹਨੂੰ ਘਰ ਦੀ ਚਾਬੀ ਦਿਓ। ਇੱਕ ਤਾਂ ਕੱਚਾ ਚੋਰ ਹੁੰਦਾ, ਇੱਕ ਪੱਕਾ ਚੋਰ ਹੈ ਕਿ ਉਹ ਤੁਹਾਡੇ ਘਰ ਦੀ ਰਾਖੀ ਕਰੇਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਪਾਰਟ ਹੈ, ਜੇ ਕੱਲ ਨੂੰ ਕੋਈ ਹੋਰ ਆ ਗਿਆ ਔਰ ਉਹਨੇ ਬਾਦਲ ਨੂੰ ਕਿਸੇ ਹੋਰ ਪਾਸਿਓਂ ਬੁਰਕੀ ਪਾਈ ਤਾਂ ਹੁਣ ਜਿਹੜੇ ਡਿਫੈਂਡਰ ਬਣੇ ਹੋਏ ਨੇ ਜੀ ਅਸੀਂ ਪਾਣੀ ਬਚਾ ਰਹੇ ਹਾਂ, ਇਹ ਪਾਣੀ ਦੇ ਖੋਲ ਦੇਣਗੇ ਮੋਗੇ, ਕਹਿਣਗੇ ਜੀ ਲੈ ਜਾਓ। ਤੇ ਫਿਰ ਸਿੱਖਾਂ ਨੂੰ ਕਹਿਣਗੇ ਜੀ ਦੇਖੋ ਸਿੱਖ ਤਾਂ ਬਣਿਆ ਹੀ ਸਰਬੱਤ ਦੇ ਭਲੇ ਲਈ ਹੈ, ਅਸੀਂ ਕਿਵੇਂ ਇਹ ਬਰਦਾਸ਼ਤ ਕਰ ਸਕਦੇ ਹਾਂ ਕਿ ਕੋਈ ਹੋਰ ਪਿਆਸਾ ਮਰ ਜਾਏ ਜਾਂ ਕਿਸੇ ਦੀਆਂ ਖੇਤੀਆਂ ਸੁੱਕ ਜਾਣ। ਅਸੀਂ ਤਾਂ ਆਪਣੀ ਰੋਟੀ ਜਿਹੜੀ ਹੈ ਦੂਜੇ ਨੂੰ ਦੇ ਕੇ ਅਸੀਂ ਅਰਦਾਸ ਕਰਦੇ ਸੀ ਜੀ ਕਿ ਲੰਗਰ ਮਸਤਾਨਾ ਹੈ ਤੇ ਮਹਾਰਾਜ ਜਿਹੜੇ ਨੇ ਲੋਹ ਲੰਗਰ ਤਪਦੇ ਰੱਖਣ। ਸੋ ਉਹਨਾਂ ਨੇ ਇਸ ਦੇ ਉੱਤੇ ਡਿੱਗ ਕੀਤੀ ਹੈ ਕਿ ਜੀ ਉਦੋਂ ਸਿੱਖ ਇਸ ਤੇ ਖੁਸ਼ ਹੋਣਗੇ ਕਿ ਵੀ ਇਹਨਾਂ ਦੇ ਤਾਂ ਸਾਰੇ ਵੋਟਾਂ ਦੀ ਰਾਜਨੀਤੀ ਔਰ ਵਿਕੇ ਹੋਏ ਲੋਕ ਨੇ ਜੀ। ਤੀਸਰੀ ਗੱਲ ਉਹਨਾਂ ਨੇ ਇਹਦੇ 'ਚ ਵਿਅੰਗ ਵੀ ਹੈ, ਸੈਟੇਅਰ ਵੀ ਹੈ ਤੇ ਇਸ ਦੇ ਵਿੱਚ ਰੋਹ ਵੀ ਹੈ। ਕੈਪਟਨ ਅਮਰਿੰਦਰ ਉਹਨਾਂ ਨੇ ਇੰਜੋਏ ਕੀਤਾ ਕਿ ਵੀ ਉਹਦਾ ਸਵਾਗਤ ਹੋਇਆ, ਖਾਲਿਸਤਾਨ ਦੇ ਨਾਅਰਿਆਂ ਨਾਲ ਜੁੱਤੀ ਵੀ ਗਈ। ਉਹਨੇ ਕਿਹਾ ਜੀ ਬਾਕੀ ਨੰਗੇ ਪੈਰੀ ਸੀ। ਮਤਲਬ ਇਹ ਹੈ। ਫਿਰ ਉਹਨੇ ਕਿਹਾ ਜੀ ਇਹ ਕੀ ਗੱਲ ਹੈ ਕਿ ਵੀ ਕੋਈ ਟਿਕਾਣੇ ਨਹੀਂ ਲੱਗੀ ਕ੍ਰਿਕਟ ਨਹੀਂ ਤੇ ਹਾਂ ਵੀ ਹੁਣ ਜੇ ਪ੍ਰੈਕਟਿਸ ਕੀਤਾ ਹੋਏ ਫੇਰ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਗੱਲ ਵੀ ਜੁੱਤੀ ਇੱਕ ਅੱਧੀ ਇਹ ਬਾਕੀਆਂ ਦੇ ਹਾਂ ਦੋਨੋਂ ਪੈਰ ਸੁੱਟਣੇ ਚਾਹੀਦੇ ਸੀ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਗਦਾਰਾਂ ਦਾ ਟੱਬਰ ਹੈ ਔਰ ਇੱਧਰ ਵੀ ਜੇ ਕੱਲ ਨੂੰ ਫਿਰ ਗੋਰੇ ਆਉਣ ਵਾਲੇ ਹੋਣਗੇ ਤੇ ਅਮਰਿੰਦਰ ਔਰ ਬਾਦਲ ਇਹ ਫੁੱਲਾਂ ਦੇ ਗੁਲਦਸਤੇ ਲੈ ਕੇ ਖੜੇ ਹੋਣਗੇ। ਔਰ ਇਹ ਗੱਲ ਗਦਾਰਾਂ ਦੀ, ਹੁਣ ਅਮਰਿੰਦਰ ਦਾ ਤਾਂ ਅਸੀਂ ਅੱਗੇ ਹੀ ਕਾਫੀ ਫੋਲਿਆ ਇਸ ਦਾ। ਔਰ ਅੱਜ ਮੈਂ ਦੇਖ ਰਿਹਾ ਸੀ ਖਬਰਾਂ 'ਚ ਕਿਉਂਕਿ ਕੱਲ ਸਵੇਰ ਇਸੇ ਹੀ ਸਵੇਰ ਜਿਹੜੇ ਦਿਨ ਦੀ ਬੀਤੀ ਹੈ ਜੀ, ਨਰਕਧਾਰੀਆਂ ਦਾ ਮੁਖੀ ਜਿਹੜਾ ਇੱਕ ਤਾਂ ਸੋਧਿਆ ਗਿਆ ਸੀ ਗੁਰਬਚਨਾ 1980 'ਚ, ਇਹ ਉਹਦਾ ਮੁੰਡਾ ਹਰਦੇਵ ਸਿੰਘ ਭੋਲਾ ਔਰ ਇੱਕੋ ਇੱਕ ਮੁੰਡਾ ਇਹ ਮੌਂਟਰੀਆਲ ਮਾਰਿਆ ਗਿਆ ਕਾਰ ਐਕਸੀਡੈਂਟ 'ਚ। ਔਰ ਇਹਦਾ ਮੁੰਡਾ ਕੋਈ ਨਹੀਂ ਸੀ, ਕੁੜੀਆਂ ਉਹਦਾ ਇੱਕ ਜਵਾਈ ਵੀ ਜਿਹੜਾ ਅਜੇ ਹੁਣੇ ਕੀਤਾ ਸੀ ਵਿਆਹ 29 ਸਾਲ ਦਾ, ਉਹ ਵੀ ਨਾਲ ਮਰਿਆ, ਜ਼ਖਮੀ ਵੀ ਹੋਏ ਨੇ। ਔਰ ਇਹ ਮੈਨੂੰ ਯਾਦ ਹੈ ਕਿ ਜਦੋਂ ਇਹ 13 ਅਪ੍ਰੈਲ 1978 ਨੂੰ ਇਹਦੇ ਪਿਓ ਨੇ ਇਹ ਕਰਤੂਤ ਕੀਤੀ ਤੇ ਉਦੋਂ ਪੰਥ ਦੇ ਵਿੱਚ ਵਿਚਾਰ ਹੋਈ ਕੀ ਕੀਤਾ ਜਾਏ। 10 ਜੂਨ 1978 ਦਾ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਨਰਕਧਾਰੀਆਂ ਦੇ ਖਿਲਾਫ ਆਇਆ, ਜਿਹਦੇ 'ਚ ਇਹ ਸੀ ਕਿ ਭਾਈ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਦੇ ਨਾਲ ਰੋਕਿਆ ਜਾਏ ਜੀ। ਹੁਣ ਇਹ ਉਹ ਪੀਰੀਅਡ ਸੀ ਕਿ ਈਵਨ ਜਿਹੜੇ ਲੋਕ ਦਲਾਲੀ ਕਰ ਰਹੇ ਸੀ ਕਿ ਇਹ ਹੁਕਮਨਾਮਾ ਵਾਪਸ ਕਰਵਾਇਆ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ। ਹਰਦੇਵ ਸਿੰਘ ਜਿਹੜਾ ਭੋਲਾ ਉਹ ਚਿੱਠੀ ਲਿਖ, ਕਿਉਂਕਿ ਡਰਿਆ ਹੋਇਆ ਸੀ, ਇਹ ਤਾਂ ਬਹੁਤ ਨਿਆਣਾ ਹੀ ਸੀ, ਤਾਂ 1954 ਦਾ ਬਰਥ ਹੈ। ਸੋ ਇਹ ਉਦੋਂ ਗੁਰੂ ਤਾਂ ਬਣ ਗਿਆ ਪਰ ਇਹਨੂੰ ਡਰਿਆ ਸੀ ਵੀ ਛੱਡਣਾ ਮੈਨੂੰ ਵੀ ਨਹੀਂ ਹੈ। ਸੋ ਉਦੋਂ ਦਲਾਲ ਲੱਭੇ, ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਵੀ ਇੱਕ ਦਲਾਲ ਸੀ। ਔਰ ਇਹਨਾਂ ਨੇ ਕੋਸ਼ਿਸ਼ ਕੀਤੀ, ਜਥੇਦਾਰ ਗੁਰਦਿਆਲ ਸਿੰਘ ਜਨੋਹਾ, ਕਿਉਂਕਿ ਜਦੋਂ ਹੁਕਮਨਾਮਾ ਜਾਰੀ ਹੋਇਆ ਉਦੋਂ ਸਾਧੂ ਸਿੰਘ ਭੌਰਾ ਜਥੇਦਾਰ ਸਨ, ਫਿਰ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਜਥੇਦਾਰ ਬਣੇ। ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਕਿਸੇ ਤਰੀਕੇ ਨਾਲ ਇਹ ਹੋ ਜਾਏ, ਪਰ ਜਥੇਦਾਰ ਜਨੋਹਾ ਨੇ ਪੰਥਕ ਜਥੇਬੰਦੀਆਂ ਨਾਲ ਉਹਨਾਂ ਦਾ ਸੰਪਰਕ ਸੀ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਉਹ ਐਡਮਾਇਰਰ ਵੀ ਸਨ ਔਰ ਉਹ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਸੋ ਉਹਨਾਂ ਨੇ ਇਹ ਐਲਾਨੀਆ ਕਿਹਾ ਕਿ ਭਾਈ ਇਹ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਨਤੀਜੇ ਦੇ ਤੌਰ ਤੇ ਜਿਹੜੇ ਕੈਪਟਨ ਅਮਰਿੰਦਰ ਵਰਗੇ ਜਿਹੜੇ ਦਲਾਲ ਸੀ, ਇਹ ਸਾਰਿਆਂ ਦਾ ਕੰਮ ਹੋ ਗਿਆ। ਤੇ ਅੱਜ ਮੈਂ ਜਦੋਂ ਇਹਦੇ ਹਰਦੇਵ ਭੋਲੇ ਦਾ ਪਿਛੋਕੜ ਦੇਖ ਰਿਹਾ ਸੀ, ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅਫਸੋਸ ਕੀਤਾ ਇਸ ਐਕਸੀਡੈਂਟ 'ਚ ਉਹਦੀ ਮੌਤ ਦੇ, ਉਹਨਾਂ 'ਚ ਕਾਂਗਰਸ ਦੀ ਹਾਈ ਕਮਾਂਡ ਸਾਰੀ, ਬੀਜੇਪੀ ਦੀ ਹਾਈ ਕਮਾਂਡ ਔਰ ਕੈਪਟਨ ਅਮਰਿੰਦਰ ਸਿੰਘ। ਔਰ ਫਿਰ ਉਹਦਾ ਆਇਆ ਕਿ ਜੀ ਇਹ ਜਿਹੜਾ ਇਹਨਾਂ ਦਾ YMC ਹੈ ਇੰਸਟੀਚਿਊਟ ਪਟਿਆਲੇ 'ਚ, ਉਹ ਤਾਂ 6ਵੀਂ 7ਵੀਂ ਤੋਂ 10ਵੀਂ ਤੱਕ ਪੜ੍ਹਿਆ ਹੀ ਉੱਥੇ ਹੈ 3-4 ਸਾਲ। ਸੋ ਐਵੇਂ ਨਹੀਂ ਇਹ ਭੋਲੇ ਦਾ ਦਲਾਲ ਬਣਿਆ ਹੋਇਆ ਸੀ ਔਰ ਹੁਣ ਉਹਨੂੰ ਬੜਾ ਅਫਸੋਸ ਹੋਇਆ ਕਿ ਵੀ ਉਹ ਮਾਰਿਆ ਗਿਆ। ਹੁਣ ਕੁੱਲ ਮਿਲਾ ਕੇ ਤੁਸੀਂ ਇਹਨਾਂ ਦੀਆਂ ਜੇ ਦੇਖੋ ਕਰਤੂਤਾਂ, ਇਹ ਸੌਦਾ ਸਾਧ ਦੇ ਵੀ ਜਾਂਦਾ। ਇਹਦੀ ਘਰ ਵਾਲੀ, ਹਾਲਾਂ ਮੈਂ ਉਹਦੀ ਵੈਸੇ ਤਾਰੀਫ ਕੀਤੀ ਆਪਣਾ ਜਦੋਂ ਇੱਥੇ ਪ੍ਰੋਟੈਸਟ ਹੋਇਆ ਕਿ ਭਾਈ ਉਹ ਵੀ ਬੇਬਸ ਹੁੰਦੀ ਹੈ, ਜਦੋਂ ਆਰੂ ਸਾਲਮ ਆ ਕੇ ਬਹਿ ਜਾਂਦੀ ਹੈ, ਉਹ ਵਿਚਾਰੀ ਦਿੱਲੀ ਚਲੀ ਜਾਂਦੀ ਹੈ ਪਰਨੀਤ ਕੌਰ, ਪਰ ਸੌਦਾ ਸਾਧ ਦੇ ਡੇਰੇ ਤੇ ਜਾਣ ਤੇ ਪਿਤਾ ਜੀ ਕਰਨ ਜੋ ਵੀ ਪਿੱਛੇ ਨਹੀਂ ਹੁੰਦੀ। ਔਰ ਇਹ ਸਾਰਾ ਕੁਝ ਜਦੋਂ ਮੈਂ ਦੇਖਿਆ, ਮੈਂ ਕਿਹਾ ਕਿ ਵੀ ਹੱਦ ਹੋ ਗਈ
ਵੀ ਇੱਕ ਪਾਸੇ ਇਹ ਕਹਿੰਦਾ ਹੈ ਕਿ ਜੀ ਮੈਂ ਜੇ ਅਕਾਲ ਤਖਤ ਨੂੰ ਸਮਰਪਿਤ ਨਾ ਹੁੰਦਾ ਤੇ ਮੈਂ ਜੂਨ 84 ਦੇ ਹਮਲੇ ਵੇਲੇ ਜਿਹੜਾ ਫੌਜੀ ਹਮਲਾ ਮੈਂ ਆਪਣੀ ਰਿਜ਼ਾਈਨ ਕਿਉਂ ਕਰਦਾ MP ਤੋਂ। ਤੇ ਜੇ ਉਸ ਅਕਾਲ ਤਖਤ ਨੂੰ ਇਹ ਸਮਰਪਿਤ ਹੈ ਤੇ ਫਿਰ 10 ਜੂਨ 1978 ਦਾ ਅਕਾਲ ਤਖਤ ਦਾ ਹੁਕਮਨਾਮਾ ਉਹ ਤਾਂ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਣ ਦੀ ਗੱਲ ਕਰਦਾ। ਤੇ ਇਧਰ ਇਹ ਜਿਹੜਾ ਅਮਰਿੰਦਰ ਉਹਨੂੰ ਬੜਾ ਅਫਸੋਸ ਹੋਇਆ ਕਿ ਭਾਈ ਇਹ ਭੋਲਾ ਚਲਾ ਗਿਆ ਜੀ। ਹੁਣ ਕੁੱਲ ਮਿਲਾ ਕੇ ਜਦੋਂ ਤੁਸੀਂ ਇਹ ਦੇਖੋ ਕਿ ਇਹ ਰਜਵਾੜੇ ਹੋਣ, ਇਹ ਬਾਦਲ ਕੇ ਹੋਣ, ਬਾਦਲ ਕੇ ਇਹ ਸਾਰੇ ਸੌਦਾ ਸਾਧ ਦੇ ਖਿਲਾਫ ਹੁਕਮਨਾਮਾ ਵਾਪਸ ਕਰਵਾਉਣ ਲਈ ਗੁਰਮਤਾ ਕਿਉਂ ਜਿਹਾ ਇਹਨਾਂ ਨੇ ਕੰਮ ਕੀਤਾ, ਔਰ ਜਿਹੜੇ ਨਕਾਰੇ ਹੋਏ ਜਥੇਦਾਰ ਨੇ ਉਹਨਾਂ ਨੂੰ ਇਹ ਕੱਢਣ ਨੂੰ ਤਿਆਰ ਨਹੀਂ। ਇਹਦੇ ਬਾਵਜੂਦ ਕਿ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਔਰ ਬਾਕੀ ਐਕਟਿੰਗ ਜਥੇਦਾਰ ਨੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ, ਭਾਈ ਬਲਜੀਤ ਸਿੰਘ ਦਾਦੂਵਾਲ, ਤਿੰਨਾਂ ਤਖਤਾਂ ਦੇ ਅੱਡ। ਸੋ ਕੁੱਲ ਮਿਲਾ ਕੇ ਜਿਹੜੀ ਸ਼ਰਨਜੀਤ ਸਿੰਘ ਜੀ ਨੇ ਕਨਕਲੂਜਨ ਲਾਈਨ ਦਿੱਤੀ ਹੈ ਕਿ ਭਾਈ ਇਹ ਸਾਰੇ ਹੀ ਰਲੇ ਹੋਏ ਨੇ, ਔਰ ਲੋਕ ਜਦੋਂ ਤੱਕ ਇਸ ਗੱਲ ਬਾਰੇ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਇਵੇਂ ਹੀ ਜਿਹੜਾ ਇਹ ਐਕਸਪਲੋਇਟ ਹੋਣਗੇ ਇੱਕ ਜਾਂ ਦੂਸਰੇ ਹੱਥਾਂ ਦੇ ਵਿੱਚ। ਔਰ ਮੈਂ ਦੇਖ ਰਿਹਾ ਸੀ ਵੀ ਮੀਡੀਆ ਦਾ ਜੇ 78 ਚ ਨਰਕਧਾਰੀਆਂ ਦੀ ਕਰਤੂਤ ਤੋਂ ਬਾਅਦ ਸਾਰਾ ਭਾਰਤ ਦਾ ਮੀਡੀਆ ਜਿਹੜਾ ਹੈ ਉਹ ਇਹਨਾਂ ਦੀ ਬੈਕ ਤੇ ਆ ਗਿਆ ਸੀ। ਔਰ ਇਸ ਭੋਲੇ ਦੀ ਮੌਤ ਦੇ ਉੱਤੇ ਤੁਸੀਂ ਟਿੱਪਣੀਆਂ ਦੇਖੋ, ਨੈਸ਼ਨਲ ਟੀਵੀ ਪੋਲੀਟੀਕਲ ਨੇ ਤਾਂ ਕੀਤਾ ਹੀ ਹੈ ਕਿ ਜਿਵੇਂ ਬਹੁਤ ਵੱਡਾ ਇਸ ਹਿਊਮੈਨਿਟੀ ਦਾ ਕੋਈ ਪ੍ਰੋਫਿਟ ਚਲਾ ਗਿਆ। ਉਹਨੂੰ ਬਾਬਾ ਜੀ ਇਹ ਸੀ, ਬਾਬਾ ਜੀ ਨੇ ਕਿਹਾ 170 ਬ੍ਰਾਂਚਾਂ ਨੇ, ਲੱਖਾਂ ਦੀ ਗਿਣਤੀ 'ਚ ਇਹਨਾਂ ਦੇ ਫੋਲੋਅਰ ਨੇ। ਮਸੂਰੀ 'ਚ ਜਿੱਥੇ ਬਾਬਾ ਜਾਂਦਾ ਸੀ ਲੋਕਾਂ ਨੇ ਸ਼ੋਕ ਸਭਾ ਕੀਤੀ, ਦਿੱਲੀ ਦੇ ਹੈੱਡਕੁਆਰਟਰ 'ਚ ਪਹੁੰਚ ਗਏ, ਔਰ ਜਿਹੜਾ ਇੱਥੇ ਝੰਡਾ ਚੁੱਕਿਆ ਹੋਇਆ ਆਮ ਆਦਮੀ ਪਾਰਟੀ ਦਾ ਆਪਣੇ ਲੋਕਾਂ ਨੇ ਟੋਪੀਆਂ ਸਿਰ ਤੇ ਰੱਖ ਕੇ, ਇਹ ਕੇਜਰੀਵਾਲ ਸਾਰੀ ਆਪਣੀ ਕੈਬਨਿਟ ਦੇ ਨਾਲ ਦਿੱਲੀ ਦੀ ਉਹਦੇ ਨਰਕਧਾਰੀਆਂ ਦੇ ਡੇਰੇ 'ਚ ਜਾ ਕੇ ਬਾਬਾ ਜੀ ਆਪਕੀ बदौलत तो हम जीते हैं और आपकी वजह से ही हम जो भी हैं और आपके आशीर्वाद से हम आगे जाएंगे। और मन लगता है ये ਜਦੋਂ ਤੱਕ ਉਹਦਾ ਜੋ ਵੀ ਭੱਜਿਆ ਟੁੱਟਾ ਸਰੀਰ ਉੱਥੇ ਪਹੁੰਚਣਾ ਹੈ ਸੰਸਕਾਰ ਦੇ ਨਾਂ ਥੱਲੇ, ਇਹ ਸਾਰੀ ਲੀਡਰਸ਼ਿਪ ਔਰ ਇਹਨਾਂ ਨੂੰ ਮੋਨੀਟਰ ਕਰੋ ਇਹ ਕੌਣ ਲੋਕ ਨੇ। ਇਹ ਨਹੀਂ ਹੈ ਇਕੱਲਾ ਨਹੀਂ ਵੀ ਕੇਜਰੀਵਾਲ ਗਿਆ, ਉਹ ਕੋਈ ਮਰ ਗਿਆ ਸੀ ਐਕਟਰ ਕੇ ਕੌਣ, ਗੁਰਪ੍ਰੀਤ ਘੁੱਗੀ ਜਿਹੜਾ ਹੁਣ ਅੱਜ ਕੱਲ੍ਹ ਬੜਾ ਇਹਨਾਂ ਦਾ ਸਪੋਕਸਮੈਨ ਬਣਿਆ, ਉਹ ਉੱਥੇ ਜਾ ਕੇ ਸ਼ੋਕ ਸਮਾਗਮ 'ਚ ਜਾ ਕੇ ਬੈਠਾ ਤੇ ਨਿਰੰਕਾਰੀਆਂ ਦਾ ਇਹ ਭੋਲਾ ਤੇ ਦੀ ਘਰ ਵਾਲੀ ਬੈਠੀ ਹੈ ਤੇ ਉਹ ਖਲੋਤਾ ਹੈ, ਫਿਰ ਉਹਦੇ ਬਾਅਦ ਦੇਖ ਕੇ ਕਹਿੰਦਾ ਧੰਨ ਨਿਰੰਕਾਰ ਕਰਕੇ ਆਪਣੀ ਸਪੀਚ ਸ਼ੁਰੂ ਕਰਦਾ। ਸੋ ਮਤਲਬ ਐਵੇਂ ਨਹੀਂ ਜਾ ਕੇ ਸਾਰੇ ਟੋਪੀਆਂ ਦੇ ਥੱਲੇ ਇਕੱਠੇ ਹੋਏ, ਸਿਰਾਂ ਤੇ ਇਹਨਾਂ ਦੇ ਭਾਵੇਂ ਪੱਗਾਂ ਵੀ ਹੋਣ, ਇਹ ਇਨ ਦਾ ਐਂਡ ਆਫ ਦਾ ਡੇ ਤੇ ਜਿਹੜਾ ਸਿੱਖ ਅਕਾਲ ਤਖਤ ਨੂੰ ਸਮਰਪਿਤ ਹੈ ਉਹਦੇ ਸਾਹਮਣੇ ਅਕਾਲ ਤਖਤ ਦਾ ਹੁਕਮਨਾਮਾ ਹੈ। ਬਾਕੀ ਅਸੀਂ ਇਹ ਨਹੀਂ ਹੈ ਜੋ ਕੋਈ ਮਰਿਆ ਕੁਦਰਤੀ ਮੌਤ ਮਰਿਆ ਜਾਂ ਕਿਸੇ ਦੀ ਕੋਈ ਕੁੱਤੇ ਦੀ ਮੌਤ ਮਰਿਆ, ਇਹ ਹਰ ਇੱਕ ਦਾ ਆਪੋ ਆਪਣੇ ਕਰਮਾਂ ਦੀ ਗੱਲ ਹੈ, ਜੋ ਕਿਸੇ ਨੇ ਕੀਤਾ ਉਹਦਾ ਇੱਕ ਚੱਕਰ ਹੁੰਦਾ। ਪਰ ਮੈਂ ਇਹਨਾਂ ਦੀ ਗੱਲ ਕਰ ਰਿਹਾ ਜਿਹੜੇ ਅੱਜ ਜਿਨ੍ਹਾਂ ਨੂੰ ਬੜਾ ਝਟਕਾ ਲੱਗਾ, ਬੜਾ ਦੁੱਖ ਹੋਇਆ ਤੇ ਜਦੋਂ ਤੁਹਾਡੇ 13 ਸਿੱਖ ਆ ਕੇ ਅੰਮ੍ਰਿਤਸਰ ਸ਼ਹਿਰ 'ਚ ਮਾਰੇ ਸੀ ਔਰ ਇਹਦੇ ਪਿਓ ਨੇ ਦੀ ਕਰਤੂਤ ਇਹਨੇ ਅੱਜ ਤੱਕ ਉਹਦੇ ਲਈ ਮਾਫੀ ਮੰਗੀ ਹੈ ਕਦੇ? ਜੀ। ਔਰ ਇਹ ਜਿਹੜਾ ਸਾਰਾ ਪਾਰਟ ਹੈ ਤੁਸੀਂ ਪਛਾਣੋ ਕਿ ਕੌਣ ਸਾਡਾ ਹਿਤੈਸ਼ੀ ਹੈ ਕੌਣ ਨਹੀਂ ਹੈ, ਤੇ ਜੇ ਅਸੀਂ ਉਹੀ ਮੁੜ ਕੇ ਕਰੀ ਜਾਣਾ ਹੈ ਜੋ ਕੁਝ ਵਾਪਰ ਰਿਹਾ ਉਸ ਤੋਂ ਅੱਖਾਂ ਬੰਦ ਕਰਨੀਆਂ ਨੇ ਤੇ ਇਹ ਵੀ ਕਹੀ ਜਾਣਾ ਹੈ ਕਿ ਜੀ ਬਹੁਤ ਬੁਰਾ ਪੰਥ ਦਾ ਕੀ ਬਣੇਗਾ, ਪੰਥ ਦਾ ਅਸੀਂ ਬਣਾਉਣਾ। ਤੇ ਜੇ ਅਸੀਂ ਇਸ ਕਿਸਮ ਦਾ ਰਵੱਈਆ ਰੱਖਿਆ ਤੇ ਫਿਰ ਇਹੀ ਹੁੰਦਾ ਹੈ ਕਿ ਵੀ ਜੋ ਕਬੀਰ ਸਾਹਿਬ ਦਾ ਮੈਂ ਉਸ ਲੋਕ ਅਕਸਰ ਦੁਹਰਾਉਂਦਾ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਜੀ ਰਸਾ ਬਿਲਕੁਲ ਤੁਸੀਂ ਠੀਕ ਕਿਹਾ। ਇਸ ਨਾਲ ਨੇ ਬ੍ਰੇਕ ਵਿਊਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।